बहुत बड़े हीरे पंजाब के अनमोल हीरे साथों खोले इन्होंने सरकारां ਦੀਆਂ गलत नीतियां करके। नौजवान पंजाब का अनमोल हीरा साथों खोया गया। पहला बाई दीप का नुकसान हो गया, फिर नंगल अंबियां का हो गया, हुण तीजा ये धड़ाधड़ पंजाब की जवानी का नुकसान हो रहा। जे चल सिक्योरिटी लै भी ली सी वापस, सीएम साहब एड्डी वड्डी पावर आए थोड़ा दसदे हुंदे भी यार अज असीं फलाने की सिक्योरिटी वापस ले ली, अज असीं फलाने की। नहीं खबरां जो चल रही ने ਉਹੀ ਗੱਲ ਅਸੀਂ ਕਹਿੰਦੇ ਵੀ ਗੈਂਗਵਾਰ ਨਾਲ ਇਹਨੂੰ ਨਹੀਂ ਜੋੜ ਕੇ ਦੇਖ ਧੱਕਾ ਹੋ ਗਿਆ ਤੱਕ। ਸਿੱਧੂ ਮੂਸੇਵਾਲਾ ਨੂੰ ਆਖਰੀ ਵਿਦਾਇਗੀ ਦੇਣ ਵਾਸਤੇ ਵੱਖ-ਵੱਖ ਜਥੇਬੰਦੀਆਂ ਤੋਂ ਪਹੁੰਚੇ ਹੋਏ ਨੇ। ਇਹ ਵੀਰੋ ਰੇ ਆਏ ਨੇ। ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ, ਕਿਹੜੀ ਜਥੇਬੰਦੀ? ਬਾਈ ਮਨਦੀਪ ਸਿੰਘ ਪਿੰਡ ਭੈਣੀ ਬਾਗਾ, ਸਾਬਕਾ ਸਰਪੰਚ, ਜਥੇਬੰਦੀ ਵਾਰਸ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਹੈ ਮਾਨਸਾ ਦਾ। ਕੀ ਕਹਿਣਾ ਚਾਹੋਗੇ ਜਿਹੜਾ ਇਹ ਘਟਨਾਕ੍ਰਮ ਹੋਇਆ, ਪਹਿਲਾਂ ਦੀਪ ਸਿੱਧੂ ਨੰਗਲ ਅੰਬੀਆਂ ਤੇ ਉਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ, ਕੀ ਕਹਿਣਾ ਚਾਹੋਗੇ ਇਸ? ਕਹਿਣਾ ਤਾਂ ਯਾਰ ਐਡਾ ਵੱਡਾ ਨੁਕਸਾਨ ਹੋ ਗਿਆ, ਐਡੇ ਵੱਡੇ ਆਪਣੀਆਂ ਮਹਾਨ ਹਸਤੀਆਂ ਦੇਖ ਲਾ ਆਪਾਂ ਤੋਂ ਖੋਈਆਂ ਗਈਆਂ ਨੇ, ਕਹਿਣ ਨੂੰ ਤਾਂ ਕੋਈ ਸ਼ਬਦ ਹੀ ਨਹੀਂ। ਵੈਸੇ ਸਾਡੇ ਤਾਂ ਦਿਲ ਬਲੂੰਦਰੇ ਗਏ। ਬਹੁਤ ਵੱਡੇ ਹੀਰੇ ਪੰਜਾਬ ਦੇ ਅਨਮੋਲ ਹੀਰੇ ਸਾਥੋਂ ਖੋਲੇ ਇਹਨਾਂ ਨੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ। ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਐਡੇ ਵੱਡੇ ਜਿਹੜੇ ਨੁਕਸਾਨ ਹੋਏ ਉਹਨਾਂ ਕਰਕੇ ਹੋਏ ਨੇ ਇਹ। ਨਹੀਂ ਇਹਦਾ ਇਸ ਨੁਕਸਾਨ ਦਾ ਜਿਹੜਾ ਜ਼ਿੰਮੇਵਾਰ ਹੈ ਕਿਹਨੂੰ ਮੰਨਦੇ ਹੋ ਤੁਸੀਂ? ਅਸੀਂ ਤਾਂ ਸਰਕਾਰ ਨੂੰ ਮੰਨਦੇ ਹਾਂ। ਜੇ ਚੱਲ ਸਿਕਿਉਰਿਟੀ ਲੈ ਵੀ ਲਈ ਸੀ ਵਾਪਸ, ਸੀਐਮ ਸਾਹਿਬ ਐਡੀ ਵੱਡੀ ਪਾਵਰ ਆਏ ਥੋੜਾ ਦੱਸਦੇ ਹੁੰਦੇ ਵੀ ਯਾਰ ਅੱਜ ਅਸੀਂ ਫਲਾਣੇ ਦੀ ਸਿਕਿਉਰਿਟੀ ਵਾਪਸ ਲੈ ਲਈ, ਅੱਜ ਅਸੀਂ ਫਲਾਣੇ ਦੀ ਅਕਾਲ ਤਖਤ ਜਥੇਦਾਰ ਸਾਹਿਬ ਦੀ ਸਿਕਿਉਰਿਟੀ ਵਾਪਸ ਲੈ ਲਈ। ਚਲੋ ਕੋਈ ਲੈ ਲਈ ਸੀ ਸਿਕਿਉਰਿਟੀ, ਬਸ ਸੀਕ੍ਰੇਟ ਰੱਖਦੇ ਆਪਦਾ, ਜ਼ਾਹਰ ਨਹੀਂ ਉਹ ਕਰਨਾ ਸੀ ਇਹਨਾਂ ਨੇ। ਜ਼ਾਹਰ ਕਰਨਾ ਹੀ ਫਰਕ ਪੈਂਦਾ। ਜਿਹੜੇ ਕੋਈ ਗਲਤ ਅਨਸਰ ਨੇ ਗੈਂਗਵਾਰ ਉਹਨੂੰ ਪਤਾ ਲੱਗਦਾ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਲਗਾਤਾਰ ਖਬਰਾਂ ਦੇ ਵਿੱਚ ਇਹ ਵੀ ਆ ਰਿਹਾ ਵੀ ਇਸ ਨੂੰ ਗੈਂਗਵਾਰ ਦਾ ਇੱਕ ਜਿਹੜਾ ਬਣਾਇਆ ਜਾ ਰਿਹਾ ਕਿ ਗੈਂਗਵਾਰ ਦੇ ਰੂਪ ਦੇ ਵਿੱਚ ਜਿਹੜਾ ਇਹ ਕਤਲ ਹੋਇਆ, ਇੱਕ ਬਦਲਾ ਲਊ ਨੀਤੀ ਨਾਲ ਜਿਹੜਾ ਕਤਲ ਹੋਇਆ, ਤੁਸੀਂ ਕੀ ਮੰਨਦੇ ਹੋ ਕਿ ਇਹ ਗੈਂਗਵਾਰ ਸੀ? ਵੀਰੇ ਇਹ ਕੁਝ ਨਹੀਂ ਕਹਿ ਸਕਦੇ ਗੱਲ ਅਸੀਂ ਵੀ ਗੈਂਗਵਾਰ ਹੋ ਸਕਦਾ। ਕਈ ਵਾਰੀ ਗੈਂਗਵਾਰ ਦੇ ਪਿੱਛੇ ਕੋਈ ਹੋਰ ਵੱਡੀ ਸਿਆਸਤ ਹੋ ਸਕਦੀ ਹੈ। ਪਹਿਲਾਂ ਆਪਣਾ ਬਾਈ ਦੀਪ ਸਿੱਧੂ ਦੇਖ ਲਓ, ਆਪਣੇ ਪੰਜਾਬ ਦਾ ਅਨਮੋਲ ਹੀਰਾ ਉੱਭਰਦਾ ਸੀ, ਕਿੰਨੀ ਨੌਜਵਾਨੀ ਉਹਨੇ ਦੇਖ ਲਾ ਆਪਣਾ ਕਿੰਨਾ ਕਿਸਾਨੀ ਸੰਘਰਸ਼ ਸਾਥ ਦਿੱਤਾ। ਇਹ ਹਾਲ ਕੁਝ ਨਹੀਂ ਕਹਿ ਸਕਦੀ ਵੀ ਇਹ ਗੈਂਗਵਾਰ ਆ ਜਾਂ ਕੋਈ ਸਿਆਸਤ ਆ ਵੱਡੀ ਪਾਰਟੀ ਦੀ ਕਿਸੇ ਦੀ। ਇਹਦੀ ਜਾਂਚ ਹੋਣੀ, ਉੱਚੇ ਪੱਧਰੀ ਤੇ ਜਾਂਚ ਹੋਣੀ ਚਾਹੀਦੀ ਆ। ਸੀਬੀਆਈ ਦੀ ਜਾਂਚ ਦੀ ਮੰਗ ਕਰਦੇ ਹਾਂ ਅਸੀਂ, ਘੱਟੋ ਘੱਟ ਸੀਬੀਆਈ ਦੀ ਮੰਗ ਹੋਣੀ ਚਾਹੀਦੀ, ਜਾਂਚ ਹੋਣੀ ਚਾਹੀਦੀ ਸੀਬੀਆਈ ਦੀ। ਗੈਂਗਸਟਰ ਨਾਲ ਵੀਰੇ ਨੂੰ ਆਪਾਂ ਜੋੜ ਵੀ ਨਹੀਂ ਸਕਦੇ। ਗੈਂਗਸਟਰ ਨੂੰ ਇਹਨੇ ਕਿਹੜਾ ਵਿਚਾਰੇ ਨੇ ਕਦੇ ਕੁੱਤੇ ਦੀ ਸੋਟੀ ਵੀ ਨਹੀਂ ਮਾਰੀ ਹੋਣੀ, ਬੰਦੇ ਦਾ ਦੂਰ ਦੀ ਗੱਲ ਹੈ। ਉਹ ਆਪਦਾ ਕਿੱਤਾ ਕਰਦਾ ਸੀ, ਆਪਦੀ ਕਾਰ ਕਰਦਾ ਸੀ, ਰੁਜ਼ਗਾਰ ਕਰਦਾ ਸੀਗਾ। ਗੈਂਗਵਾਰ ਨੇ ਤਾਂ ਫਿਰ ਜੋੜ ਗਿਆ ਨਾ। ਜੇ ਕੋਈ ਸਿੱਧੂ ਨੇ ਪਹਿਲਾਂ ਇਹ ਕੰਮਾਂ 'ਚ ਕੋਈ ਗਤੀਵਿਧੀ ਹੋਵੇ ਉਹਦੀ, ਆਪਾਂ ਜਾਂ ਉਹ ਕੋਈ ਇਸ ਵਿਸ਼ੇ ਤੇ ਪਹਿਲਾਂ ਕੋਈ ਉਹਨਾਂ ਨੇ ਕੋਈ ਕਤਲ ਕੀਤਾ ਹੋਵੇ ਜਾਂ ਉਹਨਾਂ ਤੇ ਕੋਈ ਪਰਚੇ ਹੋਏ ਹੋਣ, ਗਾਇਕੀ ਕਰਨ ਦਾ ਕੋਈ ਜ਼ੁਲਮ ਨਹੀਂ ਹੈਗਾ। ਜਿਹਨੂੰ ਚੰਗਾ ਲੱਗਦਾ ਸੁਣ ਲੈ, ਜਿਹਨੂੰ ਨਹੀਂ ਚੰਗਾ ਲੱਗਦਾ ਬਈ ਨਾ ਸੁਣੇ। ਉਹ ਆਪਦੀ ਕਾਰ ਕਰ ਰਹੇ ਸੀ। ਇਹਨੂੰ ਗੈਂਗਵਾਰ ਨਾਲ ਤਾਂ ਹੁਣ ਜੇ ਕੋਈ ਧੱਕੇ ਨਾਲ ਕੋਈ ਫਰੋਤੀਆਂ ਦਾ ਜਿਹੜੀਆਂ ਗੱਲਾਂ ਸਾਹਮਣੇ ਆਈ ਜਾਂਦੀਆਂ ਨੇ ਹੁੰਦੀਆਂ ਨੇ। ਲਗਾਤਾਰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਨਾ, ਜਿਹੜੀਆਂ ਖਬਰਾਂ ਚੱਲ ਰਹੀਆਂ ਆਪਾਂ ਉਹਨਾਂ ਦੀ ਗੱਲ ਕਰਦੇ। ਨਹੀਂ ਖਬਰਾਂ ਜੋ ਚੱਲ ਰਹੀਆਂ ਨੇ ਉਹੀ ਗੱਲ ਅਸੀਂ ਕਹਿੰਦੇ ਵੀ ਗੈਂਗਵਾਰ ਨਾਲ ਇਹਨੂੰ ਨਹੀਂ ਜੋੜ ਕੇ ਦੇਖ ਧੱਕਾ ਹੋ ਗਿਆ ਤੱਕ। ਇੱਕ ਨੌਜਵਾਨ ਪੰਜਾਬ ਦਾ ਅਨਮੋਲ ਹੀਰਾ ਸਾਥੋਂ ਖੋਇਆ ਗਿਆ। ਪਹਿਲਾਂ ਬਾਈ ਦੀਪ ਦਾ ਨੁਕਸਾਨ ਹੋ ਗਿਆ, ਫਿਰ ਨੰਗਲ ਅੰਬੀਆਂ ਦਾ ਹੋ ਗਿਆ, ਹੁਣ ਤੀਜਾ ਇਹ ਧੜਾਧੜ ਪੰਜਾਬ ਦੀ ਜਵਾਨੀ ਦਾ ਨੁਕਸਾਨ ਹੋ ਰਿਹਾ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਸਰਕਾਰ ਨੂੰ ਜੇ ਪਹਿਲੀ ਗੱਲ ਸਿਕਿਉਰਿਟੀ ਖੋਲ੍ਹਣੀ ਨਹੀਂ ਚਾਹੀਦੀ, ਜੇ ਲੈਣੀ ਸੀ ਤਾਂ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਜਾਂ ਇੰਨਾ ਪ੍ਰਚਾਰਨ ਵਾਲੀ ਕਿਹੜੀ ਗੱਲ ਸੀ ਇਹ। ਅਸੀਂ ਤਾਂ ਇਹੀ ਜਥੇਬੰਦੀ ਵੱਲੋਂ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਦੁੱਖ ਦੀ ਘੜੀ ਆ ਇਹ, ਤੇ ਹੁਣ ਇਦੋਂ ਸ਼ਬਦ ਵੀ ਨਹੀਂ ਸਾਡੇ ਕੋਲੇ ਵੀ ਕਿਵੇਂ ਇਹਨੂੰ ਬਿਆਨ ਕਰੀਏ। ਕੋਈ ਕਿਸੇ ਤਰ੍ਹਾਂ ਦੀ ਮੰਗ ਕਰਦੇ ਹੋ ਕਿ ਤੁਹਾਡੀ ਜਥੇਬੰਦੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੰਗ ਹੈ ਜਿਹੜੀ ਉਹ ਰੱਖੀ ਜਾਊਗੀ ਇਸ ਮਾਮਲੇ 'ਚ? ਅਸੀਂ ਤਾਂ ਕਹਿੰਦੇ ਹਾਂ ਬਈ ਸੀਬੀਆਈ ਤੋਂ ਵੱਡੇ ਲੈਵਲ ਤੇ ਇਹਦੀ ਕੋਈ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਦੋਸ਼ੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜਿਹੜੇ ਬੰਦੇ ਕੋਈ ਸ਼ਰੇਆਮ ਹੁਣ ਆਪਾਂ ਪੋਸਟਾਂ ਪਾ ਕੇ ਜਾਂ ਜ਼ਿੰਮੇਵਾਰੀਆਂ ਲੈ ਸਕਦੀਆਂ ਉਹਨਾਂ ਦਾ ਰਿਮਾਂਡ ਤੇ ਲਿਆ ਕੇ ਕੋਈ ਕਾਰਵਾਈ ਹੋਣੀ ਚਾਹੀਦੀ ਆ। ਲਾਰੈਂਸ ਬਿਸ਼ਨੋਈ ਜਿਹੜਾ ਕਿ ਪਹਿਲਾਂ ਵੀ ਕਾਫੀ ਮਾਮਲਿਆਂ ਦੇ ਵਿੱਚ ਉਹਨਾਂ ਵੱਲੋਂ ਜ਼ਿੰਮੇਵਾਰੀ ਲਈ ਗਈ ਆ। ਗੋਲਡੀ ਬਰਾੜ ਦਾ ਨਾਮ ਆ ਰਿਹਾ ਜਿਹੜਾ ਕਿ ਕੈਨੇਡਾ ਦਾ ਵਸਨੀਕ ਆ। ਕਿ ਜਿਹੜੇ ਵਿਅਕਤੀ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਾਉਣਾ ਜਾਂ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਜ਼ਿੰਮੇਵਾਰ ਕੌਣ ਆ ਬਾਈ? ਫਿਰ ਪ੍ਰਸ਼ਾਸਨ ਹੀ ਜ਼ਿੰਮੇਵਾਰ ਆ। ਕਿੱਥੋਂ ਉਹ ਮੋਬਾਈਲਾਂ ਤੋਂ ਹੀ ਲੈਂਦੇ ਆ ਨਾ ਜ਼ਿੰਮੇਵਾਰੀ। ਜੇ ਉਹਨਾਂ ਕੋਲ ਸਾਰਾ ਕੁਝ ਪਹੁੰਚ ਰਿਹਾ, ਉਹਨਾਂ ਦਾ ਸਰਕਲ ਚੱਲ ਰਿਹਾ, ਫੇਰ ਹੀ। ਅਸੀਂ ਤਾਂ ਸਰਕਾਰ ਨੂੰ ਹੀ ਮੰਨਦੇ ਹਾਂ। ਜੋ ਕਰ ਵੀ ਰਹੇ ਨੇ ਤਾਂ ਉਹਨਾਂ ਦੇ ਪਿੱਛੇ ਕੌਣ ਆ, ਕਰਵਾ ਕੌਣ ਰਿਹਾ? ਸਿੱਧਾ ਤਾਂ ਨਹੀਂ ਕਰ ਰਹੇ, ਉਹ ਅੰਦਰ ਬੰਦੇ ਬੈਠੇ ਆ। ਹੋ ਸਕਦਾ ਉਹਨਾਂ ਨੂੰ ਨਾ ਵਰਤ ਕੇ ਕੋਈ ਹੋਰ ਕਰ ਰਿਹਾ ਹੋਵੇ। ਇਹਦੇ ਪਿੱਛੇ ਵੀ ਬਜ਼ੁਰਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੀ ਮੈਂ ਤਾਂ ਇਹ ਕੁਛ ਨਹੀਂ ਕਹਿੰਦਾ, ਮੈਂ ਤਾਂ ਪ੍ਰਚਾਰਕ ਦਾ ਹਾਂ ਨਹੀਂ ਵੀ ਬਹੁਤ ਹੀ ਅੱਖਾਂ 'ਚੋਂ ਪਾਣੀ ਡਿੱਗਣ ਵਾਲੀ ਗੱਲ ਹੈ। ਬਹੁਤ ਭੈੜਾ ਕੰਮ ਹੋਇਆ, ਬਹੁਤ ਧੱਕੇਸ਼ਾਹੀ। ਐਸਾ ਭਲਾ ਮਾਨਸ ਬੱਚਾ ਗਾਉਂਦਾ ਸੀ, ਸਾਨੂੰ ਗਾਉਣ ਦਾ ਕੀ ਡਿੱਕਾ ਸੀ।
ਕੋਈ ਮੇਰੇ ਵਰਗੇ ਬੁੱਢੇ ਡਿੱਗੇ ਠੇਰੇ ਜੋ ਗੱਲਬਾਤ ਕਰਦਾ ਸੀਗਾ ਉਹ ਤਾਂ ਸਾਡਾ ਮਨ ਖੁਸ਼ ਵੀ ਕਿਤੇ ਕਰਦਾ ਸੀ। ਬੜੇ ਫਿਰ ਮਨ ਵੀ ਖੁਸ਼ ਹੋ ਜਾਂਦਾ, ਬੇਟਾ ਕੋਈ ਇਹੀ ਕਰਦੀ ਹੈ। ਹਾਂ ਜਿਹੜਾ ਗੀਤ ਹੈ, ਗੀਤ ਕੋਈ ਮਾੜੀ ਚੀਜ਼ ਨਹੀਂ ਹੈ। ਅੱਗੇ ਅਸੀਂ ਕਲੀਆਂ ਲਾਉਂਦੇ, ਕਲੀਆਂ ਸੁਣਦੇ। ਅੱਛਾ ਹੁਣ ਚੁੱਕ ਦੇ ਹਿਸਾਬ ਨਾਲ ਇਹ ਗੀਤ ਸੁਣ ਲੈਂਦੇ ਆ। ਮੈਂ ਆਪ ਸੁਣਦਾ ਖੁਦ ਗੀਤ, ਮੇਰੇ ਪੋਤੇ ਸੁਣਾਉਂਦੇ ਮੈਨੂੰ ਮੋਬਾਈਲਾਂ ਤੇ, ਪੋਤੇ ਮੇਰੇ ਬਾਲ ਕੋਰੇ ਨਾ। ਐਸਾ ਬਹੁਤ ਜ਼ੁਲਮ ਹੋਇਆ, ਜ਼ੁਲਮ ਬੇਟਾ। ਕੱਲਾ ਕਹਿਰਾ ਪੁੱਤ ਸੀ ਮਾਪਿਆਂ ਦਾ, ਉਹਨਾਂ ਕੋਲੇ ਮਗਰ ਬਚਿਆ ਹੀ ਕੁਛ ਉਹ ਬੇਟਾ ਅੱਜ ਦੇਖਾ ਮਹਿਲ ਮੈਂ ਪੁੱਤਾ ਇਹ ਮਹਿਲ ਇਹ ਖਾਨੀ ਕੌਣ ਇਹ ਕਬੂਤਰ ਬੋਲਦਾ, ਇਹਨੂੰ ਵਰਤੂ ਕੌਣ? ਉਹ ਨਾ ਉਹਦੇ ਕੋਈ ਬੱਚਾ, ਨਾ ਉਹਦੇ ਭਰਾ, ਨਾ ਉਹਦੇ ਭੈਣ। ਜੇ ਭਤੀਜਾ ਵਰਤ ਲੈ ਜਾਂ ਭਾਣਜੇ, ਇਹਨੂੰ ਖਬਰਾਂ ਕੌਣ ਵਰਤੂਗਾ? ਆ ਮਹਿਲ ਨੂੰ ਕੌਣ ਵਰਤੂਗਾ? ਬਹੁਤ ਉਹਦੇ ਐਡੀ ਮਾਤਾ, ਪਿਤਾ ਜਮਾ ਗਊ ਵਰਗਾ ਪਿਤਾ। ਅੱਜ ਉਹਨੂੰ ਬੜਿਆਊ ਕੌਣ, ਉਹਨੂੰ ਸੰਭਾਲੂ ਕੌਣ ਬੜੇ ਪੇਚ? ਬੇਟਾ ਬਹੁਤ ਪਹਿਲੀ ਗੱਲ ਹੋਈ ਹੈ, ਐਜੂ ਹਮਾਰੇ ਉਹ ਕਹਿ ਨਹੀਂ ਸਕਦਾ। ਤੁਸੀਂ ਕੀ ਕਹਿਣਾ ਚਾਹੋਗੇ, ਕੁਝ ਕਹਿਣਾ ਚਾਹੋਗੇ ਇਸ ਮਾਮਲੇ? ਹਾਂਜੀ ਹਾਂਜੀ, ਅਸੀਂ ਤਾਂ ਸਰਕਾਰ ਨੂੰ ਮੰਨਦੇ ਹਾਂ ਜੀ ਜ਼ਿੰਮੇਵਾਰ। ਸਰਕਾਰ ਨੇ ਜਿਵੇਂ ਹੁਣ ਸਿਕਿਉਰਿਟੀ ਦਾ ਸੀਗਾ ਜੀ ਮੁੱਦਾ, ਜਦੋਂ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਥ੍ਰੈਟ ਮਿਲ ਰਹੇ ਹੈ। ਉੱਭਰਵਾਂ ਇਹ ਗਾਇਕ ਹੈ, ਬਹੁਤ ਤਕੜਾ ਇੰਟਰਨੈਸ਼ਨਲ ਕਲਾਕਾਰ ਸੀ। ਜਦੋਂ ਉਹਨੂੰ ਐਸ ਰੋਡ ਥ੍ਰੈਟ ਆ ਰਹੇ ਹੈ, ਬਾਕੀ ਉਹ ਸਿਆਸਤ ਦੇ ਵਿੱਚ ਆ ਗਿਆ ਸੀਗਾ। ਸਿਆਸਤ ਦੇ ਵਿੱਚ ਆਉਣ ਕਰਕੇ ਉਹਦੀ ਜਾਨ ਨੂੰ ਹੋਰ ਵੀ ਖਤਰਾ ਵੱਧ ਗਿਆ ਸੀ। ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਵੀ ਉਹਨੂੰ ਸਿਕਿਉਰਿਟੀ ਹੋਰ ਉਹਦੀ ਵਧਾਉਂਦੇ। ਜਿਹੜੀਆਂ ਜਿੰਨੀਆਂ ਵੀ ਜਾਂਚ ਏਜੰਸੀਆਂ ਨੇ ਜਦੋਂ ਉਹ ਰਿਪੋਰਟ ਕਰ ਰਹੀਆਂ ਨੇ ਪਿੱਛੇ, ਫਿਰ ਵੀ ਉਹਦੀ ਸੁਰੱਖਿਆ ਨੂੰ ਵਾਪਸ ਲੈ ਲੈਣਾ। ਇਹ ਜਿਹੜੀ ਸੱਕ ਦੀ ਸੂਈ ਹੈ, ਇਹ ਸਰਕਾਰ ਵੱਲ ਵੀ ਜਾਂਦੀ ਹੈ। ਇਹਨੂੰ ਕੱਲਾ ਗੈਂਗਵਾਰ ਦਾ ਨਾਂ ਦੇ ਕੇ ਸਰਕਾਰ ਇਹ ਤੋਂ ਮੁਨਕਰ ਨਹੀਂ ਹੋ ਸਕਦੀ। ਪਹਿਲਾਂ ਕਿੰਨੇ ਨੌਜਵਾਨਾਂ ਦੀਆਂ ਹੋਰ ਲਾਸ਼ਾਂ ਜਾ ਚੁੱਕੀਆਂ, ਕਿੰਨੇ ਨੌਜਵਾਨਾਂ ਦੇ ਕਤਲ ਹੋ ਗਏ। ਇਹ ਗੈਂਗਵਾਰ ਕਹਿ ਕੇ ਗੱਲ ਨੂੰ ਟਾਲ ਦਿੱਤਾ ਜਾਂਦਾ ਹੈ। ਗੈਂਗਵਾਰ ਪੈਦਾ ਕਿਉਂ ਹੁੰਦੀ ਹੈ? ਸਾਡੇ ਪੋਲੀਟੀਸ਼ੀਅਨ ਲੀਡਰ ਇਹੀ ਗੈਂਗਵਾਰ ਪੈਦਾ ਕਰਨ ਵਾਲੇ ਹੈ। ਪਹਿਲਾਂ ਇਹ ਗੈਂਗਵਾਰ ਦੇ ਵਿੱਚ ਲੈ ਕੇ ਆਉਂਦੇ ਨੌਜਵਾਨਾਂ ਨੂੰ, ਜਦੋਂ ਇਹਨਾਂ ਦੇ ਹੱਥਾਂ ਦੇ ਵਿੱਚੋਂ ਨਿਕਲ ਜਾਂਦੇ ਆ, ਫਿਰ ਇਹਨਾਂ ਨੂੰ ਮਰਵਾਉਣ ਵਾਲੇ ਪਾਸੇ ਚੱਲ ਪੈਂਦੇ ਆ। ਹੁਣ ਜੇਲ੍ਹਾਂ ਦੇ ਵਿੱਚੋਂ ਧਮਕੀਆਂ ਮਿਲ ਰਹੀਆਂ, ਜੇਲ੍ਹਾਂ ਦੇ ਵਿੱਚ ਬੈਠੇ ਬੰਦੇ ਗੈਂਗਵਾਰ ਕਰਾ ਰਹੇ ਆ। ਉਹਨਾਂ ਦੇ ਪਿੱਛੇ ਕੌਣ ਹੈ? ਗ੍ਰਹਿ ਮੰਤਰੀ ਤਾਂ ਕਿੱਥੇ ਬੈਠਾ? ਗ੍ਰਹਿ ਮੰਤਰੀ ਹੈ। ਮੁੱਖ ਮੰਤਰੀ ਕਿੱਥੇ ਬੈਠਾ? ਇਹਦਾ ਮਤਲਬ ਇਹ ਤਾਂ ਵਿੱਚੋਂ ਹਿੱਸੇ ਲੈ ਰਹੇ ਆ। ਉਹ ਵੱਡੇ ਵੱਡੇ ਕਲਾਕਾਰਾਂ ਤੋਂ ਫਰੌਤੀਆਂ ਮੰਗ ਰਹੇ ਆ, ਕਰੋੜਾਂ ਰੁਪਏ। ਤੇ ਜਦੋਂ ਫਰੌਤੀਆਂ ਮੰਗ ਰਹੇ, ਜਾ ਕਿੱਥੇ ਰਹੀਆਂ? ਜਾਂ ਮੰਤਰੀਆਂ ਨੂੰ ਰਹੀਆਂ, ਜੇ ਪ੍ਰਸ਼ਾਸਨ ਨੂੰ ਰਹੀਆਂ, ਵੱਡੇ ਅਫਸਰਾਂ ਨੂੰ ਜਾ ਰਹੀਆਂ। ਉਹ ਉਹਨਾਂ ਤੋਂ ਜੇਲ੍ਹਾਂ ਦੇ ਵਿੱਚੋਂ ਬੈਠੇ, ਉਹਨਾਂ ਕੋਲ ਮੋਬਾਈਲ ਜਾਂਦੇ ਆ, ਸਾਰਾ ਕੁਝ ਉਹਨਾਂ ਕੋਲ ਸਾਧਨ ਹੈ। ਉਹ ਫਿਰ ਧਮਕੀਆਂ ਦਿੰਦੇ ਆ, ਫਿਰ ਉਹ ਸਰੇਆਮ ਮਾਰਦੇ ਆ ਜਾਲ ਜਾ। ਇਹ ਸਰਕਾਰ ਦੀ ਨਿਲਾਮੀ ਹੈ। ਸਰਕਾਰ ਇਹਦੇ ਵਿੱਚ ਸ਼ਾਮਲ ਹੈ ਕੰਮ ਦੇ ਵਿੱਚ। ਹਾਲਾਂਕਿ ਸਰਕਾਰ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ। ਖਬਰਾਂ ਹੁਣੇ ਅਸੀਂ ਵੀ ਕਿਉਂਕਿ ਇੱਥੇ ਪਹੁੰਚੇ ਹੋਏ ਹਾਂ, ਖਬਰਾਂ ਸੁਣੀਆਂ ਕਿ ਸਰਕਾਰ ਵੱਲੋਂ ਇਹ ਮੰਨ ਲਿਆ ਗਿਆ ਕਿ ਅਸੀਂ ਇਸ ਮਾਮਲੇ ਦੀ ਪੂਰੀ ਜਾਂਚ ਹੋਏਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ। ਹਾਂਜੀ, ਸਰਕਾਰ ਹੁਣ ਆਪਦੇ ਗੋਂਗਲੀਆਂ ਤੋਂ ਮਿੱਟੀ ਐਸੇ ਲੋਟੀ ਝਾੜੂਗੀ। ਪਹਿਲਾਂ ਵੀ ਸਰਕਾਰਾਂ ਹੀ ਝਾੜਦੀਆਂ ਰਹਿੰਦੀਆਂ। ਜਦੋਂ ਵੀ ਕੋਈ ਕਤਲ ਹੋਇਆ, ਜਾਂ ਪਹਿਲਾਂ ਦੀਪ ਸਿੱਧੂ ਇੱਥੋਂ ਦੁਨੀਆ ਤੋਂ ਗਿਆ, ਉਦੋਂ ਉਹਦਾ ਵੀ ਐਸ ਰੋਡ ਪੂਰੀ ਸਾਜ਼ਿਸ਼ ਦੇ ਨਾਲ ਉਹਨੂੰ ਵੀ ਦੁਨੀਆ ਤੋਂ ਰੁਖਸਤ ਕੀਤਾ ਗਿਆ। ਹੁਣ ਉਸੇ ਲੋਟੀ ਇਹ ਨੌਜਵਾਨ ਨੂੰ ਕੀਤਾ ਗਿਆ। ਇਹ ਜਿਹੜੀਆਂ ਏਜੰਸੀਆਂ ਪਿੱਛੇ, ਏਜੰਸੀਆਂ ਦਾ ਹੱਥ ਹੋ ਸਕਦਾ ਇਹਦੇ ਵਿੱਚ, ਅਸੀਂ ਕੋਈ ਮੁਨਕਰ ਨਹੀਂ ਹੋ ਸਕਦੇ ਵੀ ਜਿਹੜੀਆਂ ਏਜੰਸੀਆਂ ਤੋਂ ਉਹ ਜਾਂਚਾਂ ਕਰਵਾਉਣ ਵਾਸਤੇ ਕਹਿ ਸਕਦੇ ਆ। ਸਾਨੂੰ ਤਾਂ ਇੱਥੋਂ ਤੱਕ ਲੱਗਦਾ ਹੈ ਵੀ ਉਹ ਜਾਂਚ ਏਜੰਸੀਆਂ ਵੀ ਇਸ ਕੰਮਾਂ ਦੇ ਵਿੱਚ ਸ਼ਾਮਲ ਹੋ ਸਕਦੀਆਂ। ਸਾਡੇ ਜਿਹੜੇ ਨੌਜਵਾਨ ਹੈ, ਜਿਹੜੇ ਇਸ ਰੋਡ ਦੀ ਸੋਚ ਰੱਖਦੇ ਹੈ, ਕੋਈ ਆਜ਼ਾਦੀ ਦੀ ਸੋਚ ਰੱਖਦੇ ਹੈ, ਗੁਲਾਮੀ ਨੂੰ ਗਲੋਂ ਲਾਉਣ ਦੀ ਗੱਲ ਕਰਦੇ ਹੈ, ਤੇ ਉਹਨਾਂ ਦਾ ਉਹ ਕਿਉਂ ਇੱਥੋਂ ਸੰਸਾਰ ਤੋਂ ਤੁਰ ਜਾਂਦੇ ਹੈ? ਉਹਨਾਂ ਦੇ ਕਿਉਂ ਕਤਲ ਹੋ ਜਾਂਦੇ ਹੈ? ਤੇ ਜਾਂਚ ਏਜੰਸੀਆਂ ਵੀ ਇਹਦੇ ਸੱਕ ਦੇ ਘੇਰੇ 'ਚ ਹੈ। ਇੱਕ ਗੱਲ ਹੋਰ ਵੀ ਕਹੀ ਜਾ ਰਹੀ ਹੈ ਕਿ ਦੀਪ ਸਿੱਧੂ ਵੱਲੋਂ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਦੀ ਗੱਲ ਕੀਤੀ ਤਾਂ ਉਸਦਾ ਐਕਸੀਡੈਂਟ ਹੋ ਜਾਂਦਾ। ਜਦੋਂ ਹੀ ਇੱਕ ਦਿਨ ਪਹਿਲਾਂ ਸ਼ੁਭਦੀਪ ਵੱਲੋਂ ਵੀ ਇਸੇ ਤਰ੍ਹਾਂ ਦਾ ਇੱਕ ਬਿਆਨ ਦਿੱਤਾ ਗਿਆ, ਮਾਨ ਸਾਹਿਬ ਨਾਲ ਗੱਲ ਕੀਤੀ ਗਈ, ਤੇ ਉਸ ਤੋਂ ਅਗਲੇ 1-2 ਦਿਨ ਬਾਅਦ ਜਿਹੜਾ ਇਹ ਘਟਨਾ ਵਾਪਰ ਜਾਂਦੀ ਹੈ। ਕੋਈ ਲੱਗਦਾ ਕਿ ਕਿਸੇ ਤਰ੍ਹਾਂ ਦਾ ਕੋਈ ਮੈਚ ਇਹਦੇ ਵਿੱਚ ਹੋ ਸਕਦਾ? ਹਾਂਜੀ ਹਾਂਜੀ, ਸਾਨੂੰ ਜ਼ਰੂਰ ਲੱਗਦਾ ਹੈ। ਜਿਵੇਂ ਸਿਮਰਜੀਤ ਸਿੰਘ ਮਾਨ ਕੌਮ ਦਾ ਲੰਮੇ ਚਿਰ ਤੋਂ ਸੰਘਰਸ਼ ਲੜ ਰਹੇ ਹੈ, ਆਜ਼ਾਦ ਸੋਚ ਦੇ ਉਹ ਹਾਮੀ ਹੈ, ਗਲੋਂ ਗੁਲਾਮੀ ਲਾਉਣ ਦੀ ਗੱਲ ਉਹ ਕਰਦੇ ਆ ਵਾਰ-ਵਾਰ। ਜਦੋਂ ਉਹਨਾਂ ਦੇ ਨਾਲ ਦੀਪ ਸਿੱਧੂ ਜੁੜਿਆ, ਉਹਨੇ ਨੌਜਵਾਨਾਂ ਨੂੰ ਜਾਗਰੂਕ ਕੀਤਾ, ਵੱਡੀ ਪੱਧਰ ਤੇ ਨੌਜਵਾਨ ਜੁੜੇ, ਤਾਂ ਇਹ ਉਹਦੇ ਨਾਲ ਉਹਦਾ ਕਤਲ ਕੀਤਾ ਗਿਆ। ਤੇ ਹੁਣ ਜਦੋਂ ਇਹ ਇਧਰ ਸ਼ੁਭਦੀਪ ਸਿੰਘ ਇਹ ਜੁੜਿਆ, ਇਹਦੀ ਸਿਮਰਜੀਤ ਸਿੰਘ ਮਾਨ ਨਾਲ ਗੱਲ ਹੋਈ ਵੀ ਆਉਣ ਵਾਲੀ ਇਲੈਕਸ਼ਨ ਹੈ, ਸੰਗਰੂਰ ਦੀ ਜਿਮਣੀ ਚੋਣ ਹੈ। ਉੱਥੇ ਅਸੀਂ ਜਿਵੇਂ ਸੁਣਦੇ ਹੁਣ ਮੀਡੀਆ ਤੋਂ ਪਤਾ ਲੱਗ ਰਿਹਾ ਵੀ ਇਹਨਾਂ ਨੇ ਆਖਿਆ ਸੀ ਵੀ ਅਸੀਂ ਪ੍ਰਚਾਰ ਕਰਨ ਵੀ ਆਵਾਂਗੇ, ਤੁਹਾਡੀ ਮਦਦ ਵੀ ਕਰਾਂਗੇ। ਤੇ ਜਦੋਂ ਇਹ ਅਸਲੀ ਆਪਦੇ ਨਿਸ਼ਾਨੇ ਤੇ ਜਾ ਰਹੇ ਸੀ, ਆਪਦੀ ਅਣਖ ਵਾਲੇ ਪਾਸੇ ਨੂੰ ਜਾ ਰਹੇ ਸੀ, ਤਾਂ ਹੋ ਸਕਦਾ ਇਹਦੇ ਪਿੱਛੇ ਵੀ ਜਿਹੜੀਆਂ ਏਜੰਸੀਆਂ ਦੀ ਹੈ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਕਿ ਉਹਨਾਂ ਨੂੰ ਪਤਾ ਸੀ ਵੀ ਜੇ ਸਿਮਰਜੀਤ ਸਿੰਘ ਮਾਨ ਦੇ ਨਾਲ ਚੱਲਦੇ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਪਾਰਟੀ ਖੜੀ ਹੁੰਦੀ ਹੈ, ਤੇ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਉਧਰ ਨੂੰ ਜੁੜਨਗੇ। ਤੇ ਜਦੋਂ ਜੁੜ ਕੇ ਫਿਰ ਉਹ ਗੁਲਾਮੀ ਗਲੋਂ ਲਾਉਣ ਦੀ ਗੱਲ ਸੁਭਾਵਿਕ ਹੀ ਹੈ, ਕਰਦੇ ਹੈ। ਉਹ ਸਾਰੇ ਚੀਜ਼ਾਂ ਤੋਂ ਡਰਦੇ ਹੋਏ
ਗੁਲਾਮ ਰੱਖਣ ਦੇ ਮਾਰੇ, ਸਾਡੀ ਮਾਨਸਿਕਤਾ ਨੂੰ ਗੁਲਾਮ ਰੱਖਣ ਦੇ ਮਾਰੇ ਜਦੋਂ ਵੀ ਕੋਈ ਨੌਜਵਾਨ ਇਹੋ ਜਿਹਾ ਪਿੰਡ ਦੇ ਵਿੱਚ ਆਉਂਦਾ ਹੈ ਸਾਨੂੰ ਆਸ ਵੱਝਦੀ ਹੈ, ਚਾਹੇ ਉਹ ਦੀਪ ਸਿੱਧੂ ਸੀ ਚਾਹੇ ਸਿੱਧੂ ਮੂਸੇ ਵਾਲਾ ਸੀ। ਇਹਦੇ ਵੀ ਜਿਹੜੇ ਅੰਦਰ ਵਿਚਾਰ ਸੀ, ਇਹਦੇ ਬਲਬਲੇ ਸੀ, ਭਾਵੇਂ ਇਹ ਗਾਇਕੀ ਕਰਨੀ ਸੀ ਤੇ ਉਹ ਸਾਰੇ ਜਿਹੜੇ ਇਹਦੇ ਬਲਬਲੇ ਸੀ, ਇਹਦੇ ਅੰਦਰ ਉਹੀ ਆਜ਼ਾਦ ਹਸਤੀ ਦੇ ਬਲਬਲੇ ਸੀ। ਆ ਰਿਹਾ ਸੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਇੱਧਰ ਹੀ ਮੁੜਨਾ ਸੀ, ਭਾਵੇਂ ਇਹ ਪਹਿਲਾਂ ਕਾਂਗਰਸ ਪਾਰਟੀ ਚਲਿਆ ਗਿਆ, ਸਾਡਾ ਆਪ ਦਾ ਮੇਰਾ ਨਿੱਜੀ ਵਿਚਾਰ ਹੈ, ਪਰ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਦੇ ਸਹੀ ਰਾਹ ਨੂੰ ਮੁੜ ਰਿਹਾ ਸੀ। ਇਹ ਆ ਰਿਹਾ ਸੀ, ਇਹਨੇ ਦੇਸ਼ ਕੌਮ ਦੀ ਸੇਵਾ ਕਰਨੀ ਸੀ, ਪਰ ਇਹਨੂੰ ਜਾਣ ਬੁੱਝ ਕੇ ਇਹ ਸਾਰੀ ਲੰਮੀ ਏਜੰਸੀਆਂ ਦੀ ਖੇਡ ਹੈ। ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਵੀ ਇਹ ਕੀ ਕੁਝ ਹੋਇਆ ਜਿੰਨੀ ਕੁ ਹੋ ਸਕੇ, ਪਰ ਸਾਨੂੰ ਆਸ ਇਸ ਦੇਸ਼ ਦੀਆਂ ਏਜੰਸੀਆਂ ਤੋਂ ਕਿਸੇ ਤੋਂ ਹੈ ਹੀ ਨਹੀਂ ਵੀ ਕੋਈ ਸਹੀ ਜਾਂਚ ਪੜਤਾਲ ਕਰਨਗੀਆਂ। ਕਿਸੇ ਤੇ ਭਰੋਸਾ ਨਹੀਂ, ਕਿਸੇ ਤੇ ਸਾਨੂੰ ਕੋਈ ਭਾਣ ਨਹੀਂ। ਬਾਪੂ ਜੀ ਮਾਨ ਸਾਹਿਬ ਨਾਲ ਜਿਹੜਾ ਆਪਾਂ ਕੋਰਿਲੇਟ ਕੀਤਾ, ਲੱਗਦਾ ਤੁਹਾਨੂੰ ਵੀ ਇਹ ਇਨਸੀਡੈਂਟ ਐ ਸੁਭਾਵਿਕ ਨਹੀਂ ਹੋ ਸਕਦਾ? ਜਿਹੜਾ ਮਾਨ ਸਾਹਿਬ ਸੀ ਨਾ, ਇਹਨੇ ਸਰਕਾਰੀ ਨੌਕਰੀ ਵੀ ਛੱਡੀ ਹੈ। ਇਹ ਖਾਲਸਤਾਨੀ ਲਹਿਰ 'ਚ ਚਾਹੀਦਾ ਵੀ ਹੈ। ਜੇ ਸਾਡਾ ਦੇਸ਼ ਦਾ ਨਾਂ ਭਾਰਤ ਹੈ, ਹਿੰਦੁਸਤਾਨ ਟ੍ਰੇਡ ਦਾ ਨਾਂ ਤਾਂ ਰੱਖਿਆ, ਹਿੰਦੁਸਤਾਨ ਪੈਟਰੋਲ ਪੰਪ ਦਾ ਨਾਂ ਤਾਂ ਰੱਖਿਆ, ਤੇ ਸਾਨੂੰ ਖਾਲਸਤਾਨ ਕਹਿਣ ਦੀ ਇਜਾਜ਼ਤ ਨਹੀਂ ਸੀ। ਸਾਨੂੰ ਖਾਲਸਤਾਨ ਕਹਿਣ ਨਾਲ ਨਾਲ ਅੰਦਰ ਤੱਕ ਦੇ ਅੰਦਰ ਇਹਦਾ ਜ਼ਿੰਮੇਵਾਰ ਸਾਨੂੰ ਆਜ਼ਾਦ ਕਰਨ ਵਾਲਾ ਸਿਮਰਜੀਤ ਸਿੰਘ ਮਾਨ ਹੈ, ਜਿਹਨੇ ਜੂਏ ਨੇ ਸਾਨੂੰ ਖਾਲਸਾ ਦਾ ਨਾਰਾ ਪਾਸ ਕਰਿਆ। ਅੱਜ ਮੈਂ ਵੀ ਖਾਲਸਾ ਨੂੰ ਬਹੁਤ ਸਾਲ ਤੇ ਨਾਰਾ ਲਾ ਸਕਦਾ, ਪਰ ਇੱਥੇ ਨਾਰਾ ਲਾਉਣ ਟਾਈਮ ਨਹੀਂ ਹੈ। ਕਿਆ ਟਾਈਮ ਬੜਾ ਪੈਦਾ ਬਹੁਤ। ਮੇਰੇ ਪੋਤੇ ਵਰਗਾ ਹੈ, ਪੁੱਤ ਵਰਗਾ ਨਹੀਂ, ਪੋਤਿਆਂ ਵਰਗਾ, ਬਹੁਤ ਪੈੜਾ ਕੰਮ ਹੈ। ਬੇਟਾ ਸਿਮਰਜੀਤ ਸਿੰਘ ਸਾਡਾ ਗੁਰੂ ਗੋਬਿੰਦ ਸਿੰਘ ਦਾ ਲਾਡਲਾ ਪੁੱਤਰ ਆ, ਲਾਡਲਾ ਗੁਰੂ ਗੋਬਿੰਦ ਸਿੰਘ 10ਵੇਂ ਪਾਤਸ਼ਾਹ ਦਾ, ਜਿਹਨੇ 4 ਸਾਹਿਬਜ਼ਾਦੇ, ਪਿਤਾ ਮਾਤਾ ਆਪਦਾ ਆਪ ਬਾਰੇ ਉਹ ਰਾਹ 'ਤੇ ਚੱਲਿਆ ਸਾਡਾ ਸਿਮਰਜੀਤ ਸਿੰਘ, ਸਰਦਾਰ ਸਿਮਰਜੀਤ ਸਿੰਘ ਮਾਨ। ਪਰ ਉਹਦੇ ਬੇੜਾ ਬਹਿ ਗਿਆ ਰਾਜੀਵ ਗਾਂਧੀ ਦਾ, ਉਹਦੇ ਜਿੱਤਣਾ ਸੀ ਉਹਨੇ, ਮੁੱਖ ਮੰਤਰੀ ਬਣਨਾ, ਸਾਡੀ ਖਾਲਸਾ ਦੀ ਲਹਿਰ ਵਧਣੀ ਸੀ। ਹਾਂ, ਮੈਂ ਸਾਹਿਬਜ਼ਾਦੀ ਸਿੱਖ ਹਾਂ, ਪਰ ਮੇਰੇ ਅੰਦਰ ਖਾਲਸਾ ਦੀ ਲਹਿਰ ਬੜੀ ਹੋਈ ਹੈ। ਹਾਂ, ਸਾਹਿਬਜ਼ਾਦੀ ਸਿੱਖ ਮੈਂ। ਬਾਪੂ ਜੀ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੋਗੇ? ਨੌਜਵਾਨ ਜਿਹੜੇ ਇੱਥੇ ਪਹੁੰਚੇ ਹੋਏ। ਬੇਟਾ ਕਰ ਦੋ, ਦੇਖੋ ਮੇਰੇ ਤੁਹਾਡੀ ਉਮਰ ਖਾਸੀ ਆ, ਤੁਹਾਡੇ ਕੋਲ ਉਮਰ ਦਾ ਵੀ ਤਜਰਬਾ ਹੈ, ਗਿਆਨ ਵੀ ਆ ਤੁਹਾਡੇ ਕੋਲੇ, ਸਮਝ ਵੀ ਹੈ। 80 ਸਾਲ ਦੀ ਉਮਰ ਹੋ ਗਈ ਮੇਰੀ, ਸਾਲ ਘੱਟ ਸਾਡੇ ਕੋਲੇ ਮੈਨੂੰ ਬੜੀ ਸੂਹ ਨਹੀਂ ਹੈ। ਉਹਦੇ ਬਣਨਾ ਸੀ ਖਾਲਸਾ। ਸਾਡੇ ਬਲਦੇਵ ਸਿੰਘ ਦਾ ਬੇੜਾ ਗਰਕ ਗਿਆ, ਬਲਦੇਵ ਸਿੰਘ ਦਾ, ਉਹਨੇ ਨਹਿਰੂ ਗਾਂਧੀ ਨੇ ਪੱਟ ਲਿਆ। ਉਹ ਅਸੀਂ ਆਜ਼ਾਦ ਹੁੰਦੇ, ਅਸੀਂ ਗੁਲਾਮ ਆ ਹਿੰਦੂਆਂ ਦੇ, ਕਿਉਂ ਕਹਾਉਂਦੇ ਹੋ? ਅੱਜ ਸਾਨੂੰ ਮੋਦੀ ਕੱਚੇ ਦਾਲ ਖਾਲੀ ਕੀ ਵਜ੍ਹਾ RSS ਕੀ ਜਾਓ, ਉਹ ਤਾਂ ਹੁਣ ਪੋਲੇ ਕਰ ਰਿਹਾ ਸਾਨੂੰ ਸਿੱਖਾਂ ਨੂੰ, ਮੁਸਲਮਾਨਾਂ ਨੂੰ ਪੋਲੇ ਕਰ ਰਿਹਾ। ਸਾਨੂੰ ਇੱਥੋਂ ਦੇਸ਼ 'ਚੋਂ ਕੱਢਣਾ ਚਾਹੁੰਦਾ ਮੋਦੀ, ਇੱਥੇ ਵਸਾਉਣ ਦੇ ਕੁਛ ਨਹੀਂ ਹੈ। ਉਹ ਕਿ ਸਾਡੀ ਜਨਸੰਖਿਆ ਦੋਹਾਂ ਤਰ੍ਹਾਂ ਦੀ ਥੋੜ੍ਹੀ ਹੈ, ਮੁਸਲਮਾਨ ਅਤੇ ਸਿੱਖ ਦੀ ਜਨਸੰਖਿਆ। ਜੇ ਸਾਡੀ ਸਿੱਖਾਂ ਦੀ ਜਨਸੰਖਿਆ ਤਾਂ ਸਾਡੇ ਬੱਚੇ ਰੂਹ ਪੋਸ਼ ਹੋ ਰਹੇ ਨੇ। ਮੇਰੇ 2 ਪੋਤੇ ਨਾ, ਇੱਕ ਨੇ ਕੇਸ ਕਟਾ ਤੇ ਇੱਕ ਅੱਜ ਵੀ ਸਾਹਿਬਜ਼ਾਦੀ ਸਿੱਖ ਹੈ। ਪਰ ਕਰੀਏ ਕਿ ਸਾਡੀ ਬਦਕਿਸਮਤੀ ਹੈ, ਬਦਕਿਸਮਤੀ ਹੈ। ਚੰਗਾ ਬੇਟਾ, ਇਹ ਮੈਂ ਬੜਾ ਕੀ ਕਹਿਣਾ। ਬਾਪੂ ਜੀ ਵੱਲੋਂ ਜਿਹੜੇ ਬੜੇ ਭਰੇ ਮਨ ਨਾਲ ਕਿਹਾ ਗਿਆ ਕਿ ਮਾਪਿਆਂ ਦਾ ਕੱਲਾ ਪੁੱਤ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ, ਤੇ ਇਸ ਹਵੇਲੀ ਦੇ ਵਿੱਚ ਹੁਣ ਕੌਣ ਵਰਤੂਗਾ ਇਸ ਹਵੇਲੀ ਨੂੰ, ਕੌਣ ਰਹੂਗਾ ਇਸ ਹਵੇਲੀ 'ਚ? ਸੱਚੀਆਂ ਗੱਲਾਂ ਨੇ, ਦਰਦ ਹੁੰਦਾ ਮਨ ਦੇ ਵਿੱਚ ਜ਼ਰੂਰ। ਇਸ ਗੱਲ ਦਾ ਇੱਕ ਚੀਜ਼ ਉੱਠਦੀ ਹੈ ਕਿ ਜਿਨ੍ਹਾਂ ਦਾ ਕੱਲਾ ਪੁੱਤ ਇਸ ਦੁਨੀਆ ਤੋਂ ਤੁਰ ਗਿਆ, ਉਹ ਮਾਪੇ ਕਿਸ ਤਰੀਕੇ ਨਾਲ ਜਿਹੜਾ ਆਪਣਾ ਜੀਵਨ ਬਤੀਤ ਕਰਨਗੇ। ਨਹੀਂ, ਖਬਰਾਂ ਜੋ ਚੱਲ ਰਹੀਆਂ ਨੇ ਉਹੀ ਗੱਲ ਅਸੀਂ ਕਹਿੰਦੇ ਵੀ ਗੈਂਗਵਾਰ ਨਾਲ ਇਹਨੂੰ ਨਹੀਂ ਜੋੜ ਕੇ ਦੇਖ, ਧੱਕਾ ਹੋ ਗਿਆ ਤੱਕ। ਸਿੱਧੂ ਮੂਸੇਵਾਲਾ ਨੂੰ ਆਖਰੀ ਵਿਦਾਇਗੀ ਦੇਣ ਵਾਸਤੇ ਵੱਖ-ਵੱਖ ਜਥੇਬੰਦੀਆਂ ਤੋਂ ਪਹੁੰਚੇ ਹੋਏ ਨੇ, ਇਹ ਵੀਰੋ ਰੇ ਆਏ ਨੇ। ਹਾਂਜੀ ਬਾਈ ਜੀ, ਕੀ ਨਾਮ ਆ ਤੁਹਾਡਾ, ਕਿਹੜੀ ਜਥੇਬੰਦੀ? ਬਾਈ ਮਨਦੀਪ ਸਿੰਘ, ਪਿੰਡ ਭੈਣੀ ਬਾਗਾ, ਸਾਬਕਾ ਸਰਪੰਚ, ਜਥੇਬੰਦੀ ਵਾਰਸ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਹੈ ਮਾਨਸਾ ਦਾ। ਕੀ ਕਹਿਣਾ ਚਾਹੋਗੇ ਜਿਹੜਾ ਇਹ ਘਟਨਾਕ੍ਰਮ ਹੋਇਆ? ਪਹਿਲਾਂ ਦੀਪ ਸਿੱਧੂ, ਨੰਗਲ ਲੰਬੀਆਂ, ਤੇ ਉਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ, ਕੀ ਕਹਿਣਾ ਚਾਹੋਗੇ? ਕਹਿਣਾ ਤਾਂ ਯਾਰ ਐਡਾ ਵੱਡਾ ਨੁਕਸਾਨ ਹੋ ਗਿਆ, ਐਡੇ ਵੱਡੇ ਆਪਣੀਆਂ ਮਹਾਨ ਹਸਤੀਆਂ ਦੇਖ ਲਾ ਆਪਾਂ ਤੋਂ ਖੋਈਆਂ ਗਈਆਂ ਨੇ, ਕਹਿਣ ਨੂੰ ਤਾਂ ਕੋਈ ਸ਼ਬਦ ਹੀ ਨਹੀਂ। ਵੈਸੇ ਸਾਡੇ ਤਾਂ ਦਿਲ ਬਲੂੰਦਰੇ ਗਏ। ਬਹੁਤ ਵੱਡੇ ਹੀਰੇ, ਪੰਜਾਬ ਦੇ ਅਨਮੋਲ ਹੀਰੇ ਸਾਥੋਂ ਖੋਲੇ ਇਹਨਾਂ ਨੇ, ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ। ਐਡੇ ਵੱਡੇ ਜਿਹੜੇ ਨੁਕਸਾਨ ਹੋਏ ਉਹਨਾਂ ਕਰਕੇ ਹੋਏ ਨੇ ਇਹ। ਨਹੀਂ, ਇਸ ਨੁਕਸਾਨ ਦਾ ਜਿਹੜਾ ਜ਼ਿੰਮੇਵਾਰ ਹੈ, ਕਿਹਨੂੰ ਮੰਨਦੇ ਹੋ? ਅਸੀਂ ਤਾਂ ਸਰਕਾਰ ਨੂੰ ਮੰਨਦੇ ਹਾਂ। ਜੇ ਚੱਲ ਸਿਕਿਉਰਿਟੀ ਲੈ ਵੀ ਲਈ ਸੀ ਵਾਪਸ, CM ਸਾਹਿਬ ਐਡੀ ਵੱਡੀ ਪਾਵਰ ਆ, ਐਂ ਥੋੜਾ ਦੱਸਦੇ ਹੁੰਦੇ ਵੀ ਯਾਰ ਅੱਜ ਅਸੀਂ ਫਲਾਣੇ ਦੀ ਸਿਕਿਉਰਿਟੀ ਵਾਪਸ ਲੈ ਲਈ, ਅੱਜ ਅਸੀਂ ਫਲਾਣੇ ਦੀ ਅਕਾਲ ਤਖਤ ਜਥੇਦਾਰ ਸਾਹਿਬ ਦੀ ਸਿਕਿਉਰਿਟੀ ਵਾਪਸ ਲੈ ਲਈ। ਚਲੋ ਕੋਈ ਲੈ ਲਈ ਸੀ ਸਿਕਿਉਰਿਟੀ, ਬਸ ਸੀਕ੍ਰੇਟ ਰੱਖਦੇ ਆਪਦਾ, ਜ਼ਾਹਰ ਨਹੀਂ ਉਹ ਕਰਨਾ ਸੀ ਇਹਨਾਂ ਨੇ। ਜ਼ਾਹਰ ਕਰਨਾ ਹੀ ਫਰਕ ਪੈਂਦਾ। ਜਿਹੜੇ ਕੋਈ ਗਲਤ ਅਨਸਰ ਨੇ
ਗੈਂਗਵਾਰ ਉਹਨੂੰ ਪਤਾ ਲੱਗਦਾ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਲਗਾਤਾਰ ਖਬਰਾਂ ਦੇ ਵਿੱਚ ਇਹ ਵੀ ਆ ਰਿਹਾ ਵੀ ਇਸ ਨੂੰ ਗੈਂਗਵਾਰ ਦਾ ਇੱਕ ਜਿਹੜਾ ਬਣਾਇਆ ਜਾ ਰਿਹਾ ਕਿ ਗੈਂਗਵਾਰ ਦੇ ਰੂਪ ਦੇ ਵਿੱਚ ਜਿਹੜਾ ਇਹ ਕਤਲ ਹੋਇਆ, ਇੱਕ ਬਦਲਾ ਲਊ ਨੀਤੀ ਨਾਲ ਜਿਹੜਾ ਕਤਲ ਹੋਇਆ, ਤੁਸੀਂ ਕੀ ਮੰਨਦੇ ਹੋ ਕਿ ਇਹ ਗੈਂਗਵਾਰ ਸੀ? ਵੀਰੇ ਇਹ ਕੁਝ ਨਹੀਂ ਕਹਿ ਸਕਦੇ ਗੱਲ ਅਸੀਂ ਵੀ ਗੈਂਗਵਾਰ ਹੋ ਸਕਦਾ। ਕਈ ਵਾਰੀ ਗੈਂਗਵਾਰ ਦੇ ਪਿੱਛੇ ਕੋਈ ਹੋਰ ਵੱਡੀ ਸਿਆਸਤ ਹੋ ਸਕਦੀ ਹੈ। ਪਹਿਲਾਂ ਆਪਣਾ ਬਾਈ ਦੀਪ ਸਿੱਧੂ ਦੇਖ ਲਓ, ਆਪਣੇ ਪੰਜਾਬ ਦਾ ਅਨਮੋਲ ਹੀਰਾ ਉੱਭਰਦਾ ਸੀ, ਕਿੰਨੀ ਨੌਜਵਾਨੀ ਉਹਨੇ ਦੇਖ ਲਾ ਆਪਣਾ ਕਿੰਨਾ ਕਿਸਾਨੀ ਸੰਘਰਸ਼ ਸਾਥ ਦਿੱਤਾ। ਇਹ ਹਾਲ ਕੁਝ ਨਹੀਂ ਕਹਿ ਸਕਦੇ ਵੀ ਇਹ ਗੈਂਗਵਾਰ ਆ ਜਾਂ ਕੋਈ ਸਿਆਸਤ ਆ ਵੱਡੀ ਪਾਰਟੀ ਦੀ ਕਿਸੇ ਦੀ। ਇਹਦੀ ਜਾਂਚ ਹੋਣੀ, ਉੱਚੇ ਪੱਧਰੀ ਤੇ ਜਾਂਚ ਹੋਣੀ ਚਾਹੀਦੀ ਆ। ਸੀਬੀਆਈ ਦੀ ਜਾਂਚ ਦੀ ਮੰਗ ਕਰਦੇ ਆ ਅਸੀਂ, ਘੱਟੋ ਘੱਟ ਸੀਬੀਆਈ ਦੀ ਮੰਗ ਹੋਣੀ ਚਾਹੀਦੀ, ਜਾਂਚ ਹੋਣੀ ਚਾਹੀਦੀ ਸੀਬੀਆਈ ਦੀ। ਗੈਂਗਸਟਰ ਨਾਲ ਵੀਰੇ ਨੂੰ ਆਪਾਂ ਜੋੜ ਵੀ ਨਹੀਂ ਸਕਦੇ। ਗੈਂਗਸਟਰ ਨੂੰ ਇਹਨੇ ਕਿਹੜਾ ਵਿਚਾਰੇ ਨੇ ਕਦੇ ਕੁੱਤੇ ਦੀ ਸੋਟੀ ਵੀ ਨਹੀਂ ਮਾਰੀ ਹੋਣੀ, ਬੰਦੇ ਦਾ ਦੂਰ ਦੀ ਗੱਲ ਹੈ। ਉਹ ਆਪਦਾ ਕਿੱਤਾ ਕਰਦਾ ਸੀ, ਆਪਦੀ ਕਾਰ ਕਰਦਾ ਸੀ, ਰੁਜ਼ਗਾਰ ਕਰਦਾ ਸੀਗਾ। ਗੈਂਗਵਾਰ ਨਾਲ ਤਾਂ ਫਿਰ ਜੋੜ ਗਿਆ ਨਾ ਜੇ ਕੋਈ ਸਿੱਧੂ ਨੇ ਪਹਿਲਾਂ ਇਹ ਕੰਮਾਂ 'ਚ ਕੋਈ ਗਤੀਵਿਧੀ ਹੋਵੇ ਉਹਦੀ, ਆਪਾਂ ਜਾਂ ਉਹਦੇ ਕੋਈ ਇਸ ਵਿਸ਼ੇ ਤੇ ਪਹਿਲਾਂ ਕੋਈ ਉਹਨਾਂ ਨੇ ਕੋਈ ਕਤਲ ਕੀਤਾ ਹੋਵੇ ਜਾਂ ਉਹਨਾਂ ਤੇ ਕੋਈ ਪਰਚੇ ਹੋਏ ਹੋਣ। ਗਾਇਕੀ ਕਰਨ ਦਾ ਕੋਈ ਜ਼ੁਲਮ ਨਹੀਂ ਹੈਗਾ। ਜਿਹਨੂੰ ਚੰਗਾ ਲੱਗਦਾ ਸੁਣ ਲੈ, ਜਿਹਨੂੰ ਨਹੀਂ ਚੰਗਾ ਲੱਗਦਾ ਬਈ ਨਾ ਸੁਣੇ। ਉਹ ਆਪਦੀ ਕਾਰ ਕਰ ਰਹੇ ਸੀ। ਇਹਨੂੰ ਗੈਂਗਵਾਰ ਨਾਲ ਤਾਂ ਹੁਣ ਜੇ ਕੋਈ ਧੱਕੇ ਨਾਲ ਕੋਈ ਫਰੋਤੀਆਂ ਦਾ ਜਿਹੜੀਆਂ ਗੱਲਾਂ ਸਾਹਮਣੇ ਆਈ ਜਾਂਦੀਆਂ ਨੇ ਹੁੰਦੀਆਂ ਨੇ। ਲਗਾਤਾਰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਨਾ, ਜਿਹੜੀਆਂ ਖਬਰਾਂ ਚੱਲ ਰਹੀਆਂ ਆਪਾਂ ਉਹਨਾਂ ਦੀ ਗੱਲ ਕਰਦੇ। ਨਹੀਂ, ਖਬਰਾਂ ਜੋ ਚੱਲ ਰਹੀਆਂ ਨੇ ਉਹੀ ਗੱਲ ਅਸੀਂ ਕਹਿੰਦੇ ਵੀ ਗੈਂਗਵਾਰ ਨਾਲ ਇਹਨੂੰ ਨਹੀਂ ਜੋੜ ਕੇ ਦੇਖ, ਧੱਕਾ ਹੋ ਗਿਆ ਇਹਦਾ। ਇੱਕ ਨੌਜਵਾਨ ਪੰਜਾਬ ਦਾ ਅਨਮੋਲ ਹੀਰਾ ਸਾਥੋਂ ਖੋਇਆ ਗਿਆ। ਪਹਿਲਾਂ ਬਾਈ ਦੀਪ ਦਾ ਨੁਕਸਾਨ ਹੋ ਗਿਆ, ਫਿਰ ਨੰਗਲ ਅੰਬੀਆਂ ਦਾ ਹੋ ਗਿਆ, ਹੁਣ ਤੀਜਾ ਇਹ ਧੜਾਧੜ ਪੰਜਾਬ ਦੀ ਜਵਾਨੀ ਦਾ ਨੁਕਸਾਨ ਹੋ ਰਿਹਾ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਸਰਕਾਰ ਨੂੰ ਜੇ ਪਹਿਲੀ ਗੱਲ ਸਿਕਿਉਰਿਟੀ ਖੋਣੀ ਨਹੀਂ ਚਾਹੀਦੀ, ਜੇ ਲੈਣੀ ਸੀ ਤਾਂ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਜਾਂ ਇੰਨਾ ਪ੍ਰਚਾਰਨ ਵਾਲੀ ਕਿਹੜੀ ਗੱਲ ਸੀ ਇਹ। ਅਸੀਂ ਤਾਂ ਇਹੀ ਜਥੇਬੰਦੀ ਵੱਲੋਂ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਦੁੱਖ ਦੀ ਘੜੀ ਆ ਇਹ, ਤੇ ਹੁਣ ਇਦੋਂ ਸ਼ਬਦ ਵੀ ਨਹੀਂ ਸਾਡੇ ਕੋਲੇ ਵੀ ਕਿਵੇਂ ਇਹਨੂੰ ਬਿਆਨ ਕਰੀਏ। ਕੋਈ ਕਿਸੇ ਤਰ੍ਹਾਂ ਦੀ ਮੰਗ ਕਰਦੇ ਹੋ ਕਿ ਤੁਹਾਡੀ ਜਥੇਬੰਦੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੰਗ ਹੈ ਜਿਹੜੀ ਉਹ ਰੱਖੀ ਜਾਊਗੀ ਇਸ ਮਾਮਲੇ 'ਚ? ਅਸੀਂ ਤਾਂ ਕਹਿੰਦੇ ਹਾਂ ਬਈ ਸੀਬੀਆਈ ਤੋਂ ਵੱਡੇ ਲੈਵਲ ਤੇ ਇਹਦੀ ਕੋਈ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਦੋਸ਼ੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜਿਹੜੇ ਬੰਦੇ ਕੋਈ ਸ਼ਰੇਆਮ ਹੁਣ ਆਪਾਂ ਪੋਸਟਾਂ